ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਪਹਿਲਾ ਇਸ਼ੂ ਸੀ, ਪਹਿਲੇ ਸੈਗਮੈਂਟ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਦੁਨੀਆ ਭਰ ਵਿੱਚ ਸਿੱਖਾਂ ਦਾ ਦਬਦਬਾ। ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਅੱਜ ਦਾ ਜੋ ਅਗਲਾ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਜਿਹੜੀ ਚੀਜ਼ ਤੁਹਾਨੂੰ ਬਹੁਤ ਇੰਤਜ਼ਾਰ ਤੋਂ ਬਾਅਦ ਮਿਲਦੀ ਹੈ, ਤੁਸੀਂ ਆਪਣੀ ਖੁਸ਼ੀ ਛੁਪਾ ਨਹੀਂ ਸਕਦੇ। ਸੋ ਜ਼ਾਹਰ ਹੈ ਵੀ ਅੱਜ ਇੱਕ ਆਪਣੀ ਕਿਸਮ ਦੀ ਐਕਸਾਈਟਮੈਂਟ ਹੈ ਕਿ ਸਾਡਾ YouTube ਤੇ Facebook ਦੇ ਉੱਤੇ ਅਸੀਂ ਲਾਈਵ ਆਪਣੇ ਦਰਸ਼ਕਾਂ ਦੇ ਨਾਲ ਰੂਬਰੂ ਹੋ ਰਹੇ ਜੀ, ਕਿਉਂਕਿ ਹਮੇਸ਼ਾ ਹੀ ਬੇਸ਼ੱਕ ਬਹੁਤ ਸਾਰੇ ਕਮੈਂਟ ਜਦੋਂ ਬਾਅਦ 'ਚ YouTube ਤੇ ਪੋਸਟ ਹੁੰਦੇ ਰਹੇ ਨੇ, ਸਾਨੂੰ ਪੜ੍ਹਨ ਨੂੰ ਮਿਲਦੇ ਨੇ, ਲੇਕਿਨ ਇੱਕ ਜਿਹੜਾ ਇਨਸਟੈਂਟ ਜੋਏ ਹੈ ਬਿਲਕੁਲ ਕਿ ਜਦੋਂ ਤੁਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਹੋ ਕਿਵੇਂ ਮਹਿਸੂਸ ਕਰਦੇ ਨੇ। ਔਰ ਮੇਰੇ ਲਈ ਇਹ ਮਾਣ ਦੀ ਗੱਲ ਸੀ, ਮੈਨੂੰ ਸੀ ਵੀ ਸ਼ਾਇਦ ਅਜੇ ਸਾਡੇ ਦਰਸ਼ਕਾਂ ਨੂੰ ਵਕਤ ਲੱਗੇਗਾ ਜਦੋਂ ਤੱਕ ਪਤਾ ਲੱਗੇਗਾ। ਔਰ ਜਦੋਂ 120 ਤੋਂ ਜ਼ਿਆਦਾ ਜਿਹੜੇ ਨੇ ਉਹ ਇਮੀਡੀਏਟਲੀ ਜਦੋਂ ਮੈਂ ਪ੍ਰੋਗਰਾਮ ਨੂੰ ਕਲੋਜ਼ ਕਰ ਰਿਹਾ ਸੀ ਤਾਂ ਮੈਂ ਵੀ ਆਪਣੀ ਐਕਸਾਈਟਮੈਂਟ ਰੋਕ ਨਹੀਂ ਸਕਿਆ ਕਿ ਇੰਨੇ ਲੋਕ ਦੇਖ ਰਹੇ। ਮਤਲਬ ਇਹ ਸੀ ਕਿ ਵੀ ਅਸੀਂ ਵਾਪਸ ਉਸ ਥਾਂ ਤੇ ਆ ਕੇ ਖਲੋ ਗਏ ਜਿੱਥੇ ਪਿਛਲੇ ਲਗਭਗ 3 ਮਹੀਨੇ ਤੋਂ ਸਾਨੂੰ ਮਹਿਰੂਮ ਰੱਖਿਆ ਗਿਆ ਸੀ। ਔਰ ਹੁਣ ਤਾਂ ਫੇਸਬੁੱਕ ਤੋਂ ਵੀ ਅਸੀਂ ਨਿਕਲ ਗਏ ਸੀ ਬਿਲਕੁਲ। ਔਰ ਇਹਨੂੰ ਵੀ ਹੁਣ ਅਸੀਂ ਕ੍ਰਿਸ਼ਮੇ ਨਾਲ ਜੋੜ ਸਕਦੇ ਹਾਂ। ਜਾਂ ਦੁਸ਼ਮਣ ਨੇ ਦੇਖ ਲਿਆ ਕਿ ਵੀ ਹੁਣ ਕੋਈ ਨਹੀਂ, ਹੁਣ ਤਾਂ ਲਾਂਘਾ ਵੀ ਖੁੱਲ ਗਿਆ, ਕੋਈ ਨਹੀਂ, ਆ ਲੈਣ ਦਿਓ, ਫਿਰ ਹੱਥ ਮਾਰਾਂਗੇ ਇਹਨਾਂ ਦੇ। ਸੋ ਅਸੀਂ ਜਿਹੜਾ ਉਹ ਆਪਣੇ ਦਰਸ਼ਕਾਂ ਨੂੰ ਵੈਲਕਮ ਕਰਦੇ ਹਾਂ। ਤੁਸੀਂ ਤਾਂ ਕਰਦੇ ਹੀ ਹੋ, ਹੁਣ ਮੈਂ ਵੀ ਕਰ ਦਿੰਦਾ ਕਿ ਭਾਈ ਖਾਸ ਤੌਰ ਤੇ ਜਿਹੜੇ ਸਾਡੇ YouTube ਔਰ Facebook ਨਾਲ ਜੁੜੇ ਹੋਏ ਵੀਰ ਭੈਣਾਂ ਨੇ, ਅਸੀਂ ਚਾਹਾਂਗੇ ਕਿ ਵੀ ਤੁਸੀਂ ਸਾਨੂੰ ਰੈਗੂਲਰ ਮੇਲ ਵੀ ਲਿਖੋ, ਕਿਉਂਕਿ ਇਹ ਬਹੁਤ ਸਾਰੇ ਮੈਸੇਜ ਤਾਂ ਆਉਂਦੇ ਨੇ ਫਿਰ ਚਲੇ ਜਾਣੇ ਹੁੰਦੇ ਨੇ। ਸੋ ਤੁਸੀਂ ਸਾਨੂੰ ਰੈਗੂਲਰ ਆਪਣੇ ਵਿਊਜ਼ ਵੀ ਲਿਖੋ ਔਰ ਅਸੀਂ ਵੀ ਇਹ ਇਕਰਾਰ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਤੁਹਾਡੇ ਲਈ ਵੀ ਵਕਤ ਜਿਹੜਾ ਹੋਰ ਰੱਖਾਂਗੇ ਆਪਣੇ ਚੋਂ। ਜਿਹੜੇ ਪ੍ਰੋਗਰਾਮ ਦਾ ਫਾਰਮੈਟ ਹੈ, ਹਾਲਾਂਕਿ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਪਰ ਕਈ ਵਾਰ ਇੰਨੇ ਟੌਪਿਕਸ ਆ ਜਾਂਦੇ ਨੇ, ਉਹਨਾਂ 'ਚੋਂ ਵੀ ਅਸੀਂ ਕਾਫੀ ਜਿਹੜੀ ਆ ਉਹ ਪੂਰੀ ਕਰਦੇ ਹੀ ਦਾ, ਪਰ ਫਿਰ ਵੀ ਕਈ ਵਾਰ ਅਸੀਂ ਤੁਹਾਡੇ ਮੈਸੇजेस ਨਾਲ ਇਨਸਾਫ ਨਹੀਂ ਕਰਦੇ। ਸੋ ਅੱਜ ਸਾਨੂੰ ਵੀ ਗੁਰਪੁਰਬ ਤੋਂ ਬਾਅਦ ਪਹਿਲਾ ਖੁਸ਼ੀ ਦਾ ਦਿਨ ਆਇਆ ਕਿ ਅਸੀਂ ਤੋਹਫਾ ਮਿਲਿਆ ਸਾਨੂੰ ਬਾਬੇ ਨਾਨਕ ਦਾ। ਜੀ ਦੇਖੋ, ਬਹੁਤ ਵਾਰ ਜਦੋਂ ਅਸੀਂ ਨਫ਼ਰਤ ਦੀ ਗੱਲ ਕਰਦੇ ਔਰ ਜਿਵੇਂ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦੀ ਜ਼ਿੰਦਗੀ ਚੋਂ ਇੱਕ ਮੈਸੇਜ ਜਿਹੜਾ ਹਰ ਪਾਸੇ ਬੜਾ ਪ੍ਰੋਮੀਨੈਂਟਲੀ ਔਰ ਇਹਨਾਂ ਵੈਸਟਰਨ ਲੋਕਾਂ ਨੇ ਵੀ ਜਿਹੜਾ ਲਿਆ, ਉਹ ਸੀ ਪਿਆਰ ਦਾ ਮੈਸੇਜ, ਮੁਹੱਬਤ ਦਾ ਸੁਨੇਹਾ ਔਰ ਮੁਹੱਬਤਾਂ ਨੂੰ ਵੰਡਣਾ। ਪਰ ਮੈਂ ਦੇਖਦਾ ਕਿ ਵੀ ਵੈਸੇ ਤਾਂ ਹਰ ਜਿਹੜੇ ਖਿੱਤੇ ਦੇ ਵਿੱਚ 7-8 ਹਜ਼ਾਰ ਸਾਲ 'ਚ ਜਿਹੜੇ ਲੋਕ ਆਏ ਅਮਨ ਦਾ ਪੈਗਾਮ ਲੈ ਕੇ, ਰੱਬ ਦੇ ਭੇਜੇ ਹੋਏ, ਜਸਟਿਸ ਦੀ ਗੱਲ ਕਰਨ ਵਾਲੇ, ਲੇਕਿਨ ਇਹਦੇ ਬਾਵਜੂਦ ਅੱਜ ਅਸੀਂ ਜਦੋਂ 21ਵੀਂ ਸਦੀ 'ਚ ਦੇਖ ਰਹੇ ਹਾਂ, ਇਹਨਾਂ ਮੁਲਕਾਂ 'ਚ ਖਲੋ ਕੇ ਇੱਕ ਤਾਂ ਟਰਾਈਬਲ ਸੁਸਾਇਟੀ ਹੈ, ਕਬੀਲੇ ਨੇ, ਜਾਂ ਅੰਡਰ ਡਿਵੈਲਪਡ ਵਰਲਡ ਹੈ, ਜਾਂ ਜੰਗਲੀ ਅੱਜ ਵੀ ਲੋਕ ਨੇ, ਪਰ ਇਹ ਸਭ ਤੋਂ ਜਿਹੜੇ ਯੂਰਪ ਹੋਏ ਜਾਂ ਨਾਰਥ ਅਮਰੀਕਾ ਹੋਏ, ਜਿਹੜੇ ਆਪਣੇ ਆਪ ਨੂੰ ਅੱਜ ਤਹਿਜ਼ੀਬ ਦੇ ਝੰਡਾ ਬਰਦਾਰ ਕਹਿੰਦੇ ਨੇ, ਇਹਨਾਂ 'ਚ ਵੀ ਕਿਸ ਹੱਦ ਤੱਕ ਨਫ਼ਰਤ ਹੈ ਅੱਜ ਵੀ। ਔਰ ਜਦੋਂ ਅਸੀਂ ਹੇਟ ਕ੍ਰਾਈਮ ਲਫ਼ਜ਼ ਇਸਤੇਮਾਲ ਕਰਦੇ ਹਾਂ ਕਿ ਕਿਵੇਂ ਉਹ ਕ੍ਰਾਈਮ, ਉਹ ਅਪਰਾਧ, ਉਹ ਗੁਨਾਹ ਜਿਹਦਾ ਬੇਸ ਸਿਰਫ ਨਫ਼ਰਤ ਹੋਏ, ਉਹਨੂੰ ਹੀ ਹੇਟ ਕ੍ਰਾਈਮ ਕਹਿੰਦੇ ਨੇ। ਔਰ ਉਹ ਨਫ਼ਰਤ ਤੁਹਾਡੀ ਲੁੱਕ ਕਰਕੇ ਹੋਏ, ਮਜ਼ਹਬ, ਤੁਹਾਡੀ ਪੱਗ ਹੈ, ਦਾੜੀ ਹੈ, ਤੁਹਾਡਾ ਮਸੀਤ ਹੈ ਜਾਂ ਮੰਦਰ ਹੈ ਜਾਂ ਗੁਰਦੁਆਰਾ ਹੈ, ਉਹਨੂੰ ਦੇਖ ਕੇ ਹੋਏ, ਔਰ ਉਹ ਬੇਸ਼ੱਕ ਤੁਹਾਡੀ ਰੇਸ ਕਰਕੇ ਹੋਏ, ਨਸਲ ਕਰਕੇ ਹੋਏ, ਜੈਂਡਰ ਕਰਕੇ ਹੋਏ, ਪਰ ਨਫ਼ਰਤ ਤਾਂ ਨਫ਼ਰਤ ਹੈ। ਔਰ ਮੰਦੇ ਭਾਗਾਂ ਨੂੰ ਇੱਕ ਪਾਸੇ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦੇ ਹਾਂ, ਗਵਰਨਰ ਔਰ ਦੂਸਰੇ ਸਾਰੇ ਬੈਠੇ ਸੀ, ਜਦੋਂ ਪ੍ਰੈਜ਼ੈਂਟਰ ਨੇ ਇਹ ਗੱਲ ਕਹੀ ਕਿ ਬਾਬਾ ਨਾਨਕ ਕਿਹਨਾਂ ਦੇ ਕੰਟੈਂਪਰਰੀ ਨੇ, ਸਮਕਾਲੀ ਨੇ। ਸੋ ਜ਼ਾਹਰ ਹੈ ਕਿ ਇੱਕ ਪਾਸੇ ਕੋਲੰਬਸ, ਜਿਹਦੀ ਐਕਸਪੀਡੀਸ਼ਨ ਕੁਈਨ ਆਫ ਸਪੇਨ ਨੇ ਸਪਾਂਸਰ ਕੀਤੀ, ਉਹ ਜਹਾਜ਼ ਲੈ ਕੇ ਅਮਰੀਕਾ ਨੂੰ ਟੱਚ ਕਰ ਰਿਹਾ ਸੀ, ਜ਼ਾਹਰ ਹੈ ਨਵੀਂ ਦੁਨੀਆ ਲੱਭਣ, ਔਰ ਫਿਰ ਨਵੀਂ ਦੁਨੀਆ ਨੂੰ ਲੱਭਿਆ ਵੀ, ਲੁੱਟਿਆ ਵੀ, ਕੁੱਟਿਆ ਵੀ, ਜੋ ਹਾਲ ਨੇਟਿਵ ਅਮਰੀਕਨਸ ਦਾ ਕੀਤਾ। ਔਰ ਅੱਜ ਤੱਕ ਜੋ ਜਿਸ ਹਾਲ 'ਚ ਉਹਨਾਂ ਨੂੰ ਸੁੱਟਿਆ ਹੋਇਆ, ਉਹ ਜ਼ਾਹਰ ਹੈ
ਕਿ ਉਹਦੀ ਬੁਨਿਆਦ ਲੁੱਟ ਖਸੁੱਟ ਵੀ ਅਲਟੀਮੇਟਲੀ ਜਦੋਂ ਤੁਸੀਂ ਲੁੱਟ ਖਸੁੱਟ ਵੀ ਕਰਦੇ ਹੋ ਤੁਹਾਡੇ 'ਚ ਫਿਰ ਮੁਹੱਬਤ ਨਹੀਂ ਹੁੰਦੀ। ਤੁਸੀਂ ਆਪਣੇ ਬੱਚਿਆਂ ਨੂੰ ਤਾਂ ਨਹੀਂ ਲੁੱਟਦੇ ਕਿਉਂਕਿ ਬੱਚੇ ਤੁਹਾਡੇ ਹੁੰਦੇ ਨੇ, ਬੱਚੇ ਤੁਹਾਡੇ ਤੇ ਜੇ ਤੁਸੀਂ ਸਭ ਨੂੰ ਫੈਲੋ ਹਿਊਮਨ ਬੀਇੰਗ ਸਮਝੋ ਤੇ ਫਿਰ ਨਫ਼ਰਤ ਦੀ ਤਾਂ ਕੋਈ, ਫਿਰ ਲੁੱਟਣ ਦੀ ਤਾਂ ਥਾਂ ਨਹੀਂ ਹੈ। ਜੀ ਇਸੇ ਤਰ੍ਹਾਂ ਦੂਸਰਾ ਪੁਰਤਗਾਲ ਦਾ ਰਹਿਣ ਵਾਲਾ ਵਾਸਕੋ ਡੀ ਗਾਮਾ, ਉਹ 1492-94 ਚ ਜਾ ਕੇ ਗੋਆ ਨੂੰ ਟੱਚ ਕਰਦਾ ਹੈ, ਉਹ ਵੀ ਲੁੱਟਣ ਦਾ ਕੰਮ, ਨਵੀਂ ਦੁਨੀਆ। ਫਿਰ ਗੋਆ 'ਚ ਕੀ ਹੋਇਆ, ਬਾਅਦ 'ਚ ਕਲੋਨੀਅਲਸ ਜਿਹੜੇ ਨੇ ਇਹ ਪਹਿਲੇ ਨੇ ਜਿਹੜੇ 5 ਸਦੀਆਂ, ਔਰ ਗੁਰੂ ਨਾਨਕ ਸਾਹਿਬ ਉਸੇ ਹੀ 1492 ਚ ਕੋਲੰਬਸ ਇੱਧਰ ਹਿੱਟ ਕਰ ਰਿਹਾ ਹੈ, ਵਾਸਕੋ ਡੀ ਗਾਮਾ ਉਧਰ ਹੈ, ਔਰ 1499 ਦੇ ਵਿੱਚ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਟੁਣ ਟੁਣ ਮਰਦਾਨੇ ਦੀ ਰਬਾਬ ਵੱਜ ਰਹੀ ਹੈ ਤੇ ਸਾਹਿਬ ਮੇਰਾ ਇੱਕੋ ਆਓ ਭਾਈ ਪਿਆਰ ਦੇ ਨਾਲ ਇਨਸਾਨ ਨੂੰ ਇਨਸਾਨ ਸਮਝ। ਸੋ ਇਹ ਹੈ ਜਦੋਂ ਅਸੀਂ ਦੇਖਦੇ ਹਾਂ, ਔਰ ਜ਼ਾਹਰ ਹੈ ਕਿ ਯੂਰਪ ਦੇ ਵਿੱਚ ਮਾਰਟਨ ਲੂਥਰ ਨਾਂ ਦਾ ਰਿਫਾਰਮਰ ਵੀ ਹੈ ਜਿਹਨੇ ਪੋਪ ਔਰ ਜਿਹੜਾ ਐਸਟੈਬਲਿਸ਼ਡ ਮਜ਼ਹਬ ਸੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਜਿਹੜੇ ਐਸਟੈਬਲਿਸ਼ਡ ਲੋਕ ਸੀ ਮਜ਼ਹਬਾਂ ਦੀ ਦੁਨੀਆ 'ਚੋਂ, ਭਾਵੇਂ ਮੁੱਲਾ ਸੀ ਜਾਂ ਪੰਡਤ ਸੀ, ਕਿਉਂਕਿ ਉਹਨਾਂ ਨੇ ਜਿਹੜਾ ਮੇਨ ਜਿਸਟ ਸੀ ਜਦੋਂ, ਔਰ ਭਾਈ ਗੁਰਦਾਸ ਜਿਹੜੇ ਸਾਡੇ ਸਕਾਲਰ ਨੇ ਜਦੋਂ ਇਸ ਸੱਚ ਨੂੰ ਬਿਆਨਦੇ ਨੇ ਤੇ ਜ਼ਾਹਰ ਹੈ ਵੀ ਈਸਟ ਦਾ ਫਲਸਫਾ ਵੇਦਾਂ ਦੇ ਵਿੱਚ ਸੀ ਜੀ, ਔਰ ਸੈਮੈਟਿਕ ਮਜ਼ਹਬ ਜਿਨ੍ਹਾਂ ਦੇ ਵਿੱਚ ਜ਼ੋਰੈਸਟਰੀਅਨ, ਯਹੂਦੀ, ਈਸਾਈ ਔਰ ਮੁਸਲਮਾਨ, ਉਹਨਾਂ ਦਾ ਫਲਸਫਾ ਕਿਤਾਬਾਂ ਵਿੱਚ ਸੀ, ਚਾਰੋਂ ਕਿਤਾਬਾਂ। ਹੁਣ ਵੇਦ ਔਰ ਕਿਤਾਬ ਜਿਨ੍ਹਾਂ ਦੇ ਵਿੱਚ ਰੀਅਲ ਪਿਆਰ ਦੀ ਗੱਲ ਸੀ, ਫਿਲਾਸਫੀ ਸੀ, ਉਹਨੂੰ ਪਾਸੇ ਛੱਡ ਦਿੱਤਾ ਹੈ। ਭਾਈ ਗੁਰਦਾਸ ਕਹਿੰਦੇ ਨੇ ਵੇਦ ਕਿਤਾਬ ਭੁਲਾਏ ਕੇ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਕਿ ਜਿਹੜਾ ਇਨਹੈਰੈਂਟ ਟਰੂਥ ਵੇਦਾਂ 'ਚ ਸੀ ਉਹਨੂੰ ਬ੍ਰਾਹਮਣ ਨੇ ਡੋਮੀਨੇਟ ਕਰਕੇ ਜਿਹੜਾ ਉਹ ਕੰਟਰੋਲ ਕਰ ਲਿਆ, ਲੋਕਾਂ ਨੂੰ ਜਿਹੜਾ ਲੁੱਟਣਾ ਸ਼ੁਰੂ ਕੀਤਾ। ਤੇ ਜਿਹੜੀ ਕਿਤਾਬਾਂ ਦੀ ਟਰੂਥ ਸੀ, ਜਿਹੜੀ ਫਾਈਨਲ, ਜਿਹਦਾ ਇਸਲਾਮ ਦੇ ਰੂਪ ਦੇ ਵਿੱਚ ਜਿਹੜਾ ਫਾਈਨਲ ਮਾਡਲ ਸੀ, ਉਹਦੇ 'ਚ ਜਿਹੜੇ ਕਾਜ਼ੀ ਜਾਂ ਮੁੱਲਾ ਸੀ, ਔਰ ਇਹ ਉਹਦੇ ਬਹੁਤ ਸਾਰੇ ਹੋਰ ਨੇ ਕਿ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਗੁਰੂ ਸਾਹਿਬ ਕਹਿੰਦੇ ਨੇ ਕਿ ਕਾਜ਼ੀ, ਕਿਉਂਕਿ ਜ਼ਾਹਰ ਹੈ ਸ਼ਰੀਅਤ ਕੋਡ ਸੀ ਉਸ ਵੇਲੇ, ਲੋਧੀ ਪਠਾਨ ਹੋਣ ਜਾਂ ਬਾਅਦ 'ਚ ਮੁਗਲ ਆਏ, ਤੇ ਜਿਹੜਾ ਕਾਜ਼ੀ ਹੈ ਜਿਹਦੇ ਕੋਲ ਜਸਟਿਸ ਅਦਲ ਕਰਨ ਦੇ ਲਈ ਜਿਹਨੂੰ ਨੋਮੀਨੇਟ ਕੀਤਾ ਗਿਆ ਹੈ ਕਿ ਬਈ ਇਹਨੇ ਅਦਲ ਕਰਨਾ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਕਾਜ਼ੀ ਹੋਏ ਰਿਸ਼ਵਤੀ, ਉਹ ਤਾਂ ਰਿਸ਼ਵਤ 'ਚ ਫਸ ਗਏ। ਵੱਡੀ ਲੈ ਕੇ ਹੱਕ ਗਵਾਈ ਕਿ ਵੀ ਉਹ ਵੱਡੀ ਲੈਂਦੇ ਨੇ, ਬਰਾਈਬ ਲੈਂਦੇ ਨੇ, ਔਰ ਜਿਹਦਾ ਹੱਕ 'ਚ ਜਾਣਾ ਚਾਹੀਦਾ ਅਦਲ, ਜਿਹਦੇ ਹੱਕ 'ਚ ਹੁੰਦਾ ਉਹਦੀ ਥਾਂ ਤੇ ਦੂਸਰੇ ਨੂੰ ਕਰਦੇ ਨੇ ਕਿਉਂਕਿ ਦੂਸਰੇ ਨੇ ਵੱਡੀ ਦਿੱਤੀ। ਹੁਣ ਜ਼ਾਹਰ ਹੈ ਵੀ ਜਿਹੜੀ ਡਿਸਕ੍ਰਿਮੀਨੇਸ਼ਨ ਜਾਂ ਹੇਟਰੇਡ ਜਾਂ ਸਮਾਜ ਦੇ ਵਿੱਚ ਅਫਰਾ ਤਫਰੀ ਹੁੰਦੀ ਹੈ, ਬੇਯਕੀਨੀ ਹੁੰਦੀ ਹੈ, ਸਿਸਟਮ ਤੋਂ ਵਿਸ਼ਵਾਸ ਉੱਠਦਾ ਹੈ, ਉਹੀ ਤਾਂ ਧੁੰਦ ਸੀ। ਉਹ ਮਜ਼ਹਬ ਦੀ ਦੁਨੀਆ ਹੋਏ, ਆਰਥਿਕਤਾ ਦੀ ਹੋਏ, ਸਿਆਸਤ ਦੀ ਹੋਈ। ਇਸ ਲਈ ਭਾਈ ਸਾਹਿਬ ਨੇ ਕਿਹਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਟਰੂਥ ਦੀਆਂ ਵੈਲਿਊਜ਼ ਨੂੰ ਪ੍ਰੋਪੇਗੇਟ ਕੀਤਾ ਆਪਣੇ ਜੀਵਨ ਦੇ ਅੰਦਰ ਵੀ, ਔਰ ਉਹਨੂੰ ਪ੍ਰੀਚ ਵੀ ਕੀਤਾ। ਪਰ ਅੱਜ ਜਿਸ ਜਿਹੜਾ ਸਾਡਾ ਇਹ ਟੌਪਿਕ ਹੈ ਉਸ ਦੇ ਵਿੱਚ ਅੱਜ ਇੱਕ ਖਬਰ ਹੈ ਜੀ, ਹੇਟ ਕ੍ਰਾਈਮ ਨਾਲ ਰਿਲੇਟਡ। ਜ਼ਾਹਰ ਹੈ ਇੱਥੇ ਨਸਲੀ ਵਿਤਕਰੇ ਵੀ ਰਹੇ, ਕਿਸ ਕਿਸਮ ਦੇ ਕਾਨੂੰਨ ਸੀ ਜਿਨ੍ਹਾਂ ਦੇ ਥੱਲੇ ਕਾਲਿਆਂ ਦੇ ਨਾਲ ਕਿਵੇਂ ਅਫਰੀਕਨ ਅਮਰੀਕਨ ਸਲੇਵਰੀ ਰਹੀ, ਕਿਵੇਂ ਆਪਣਿਆਂ ਦੇ ਨਾਲ ਕੀ ਸਲੂਕ ਹੁੰਦਾ ਰਿਹਾ। ਪਰ ਇਵੈਂਚੁਅਲੀ 1960ਵਿਆਂ ਤੋਂ ਬਾਅਦ ਜਦੋਂ ਨਵੇਂ ਕਾਨੂੰਨ ਬਣੇ, ਨਫ਼ਰਤ, ਐਪਾਰਥਾਈਡ ਮੁੱਕਿਆ, ਰੇਸ਼ੀਅਲ ਸੈਗਰੀਗੇਸ਼ਨ ਮੁੱਕੀ, ਔਰ ਬਹੁਤ, ਪਰ ਅੱਜ ਇਸ ਤੋਂ 50-60 ਸਾਲ ਬਾਅਦ ਵੀ 60ਵਿਆਂ 'ਚੋਂ ਅਸੀਂ ਦੇਖਦੇ ਹਾਂ ਕਿ ਉਹ ਪ੍ਰੈਜ਼ੀਡੈਂਟ ਟਰੰਪ ਦੀ ਕੈਂਪੇਨ ਵੇਲੇ ਕਿਵੇਂ ਉਹੀ ਰੇਸ ਔਰ ਮਜ਼ਹਬ ਔਰ ਇਸਲਾਮੋਫੋਬੀਆ ਔਰ ਜ਼ੀਨੋਫੋਬੀਆ ਵਾਪਸ ਸਟੇਜ ਤੇ ਆਏ। ਪਰ ਮੈਂ ਸਮਝਦਾ ਹਾਂ ਵੀ ਉੱਥੇ ਹਿੰਦੂ ਤਵੀਆਂ ਦਾ ਭਾਵੇਂ ਜ਼ੋਰ ਲੱਗਾ ਹੋਏ ਕਿ ਉਹ ਸਿੱਖਾਂ ਦੀ ਵੱਖਰੀ ਹੋਂਦ ਨਹੀਂ ਮੰਨਦੇ, ਇੱਥੇ ਚਲੋ ਪਿਆਰ ਵਾਲਿਆਂ ਨੇ ਵੀ ਸਾਨੂੰ ਮੰਨ ਲਿਆ, ਉਹ ਕਾਂਗਰਸ ਹੋਏ, ਇਹਨਾਂ ਦੇ ਹੋਰ ਲੈਜਿਸਲੇਸ਼ਨ ਹੋਣ, ਤੇ ਨਫ਼ਰਤ ਵਾਲਿਆਂ ਨੇ ਵੀ ਮੰਨ ਲਿਆ ਕਿ ਸਿੱਖ ਇੱਕ ਅਲੱਗ ਕੌਮ ਹੈ। ਔਰ ਇਹ ਖਬਰ ਹੈ Sixth, third most targeted religious group in United States after Jews and Muslims, FBI report। ਅੱਜ ਅਮਰੀਕਾ ਦੀ FBI ਨੇ ਜਿਹੜੀ ਰਿਪੋਰਟ ਜਾਰੀ ਕੀਤੀ ਹੈ ਹਿਟ ਕ੍ਰਾਈਮਸ ਦੇ ਉੱਤੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ 60 ਇਨਸੀਡੈਂਟਸ ਜਿਹੜੀਆਂ ਨੇ ਉਹ ਸਿੱਖਾਂ ਦੇ ਖਿਲਾਫ ਨਫ਼ਰਤ ਦੀਆਂ 2018 'ਚ ਹੋਈਆਂ ਨੇ, ਔਰ ਇਸ ਦੀ ਬਿਨਾਂ ਦੇ ਉੱਤੇ ਸਿੱਖ ਤੀਸਰੇ ਨੰਬਰ ਤੇ ਨੇ। ਸਭ ਤੋਂ ਜ਼ਿਆਦਾ ਟੋਟਲ ਆਫ 7120 ਹੇਟ ਕ੍ਰਾਈਮਸ ਆਰ ਰਿਪੋਰਟਡ
ਬਾਈ ਲਾਅ ਐਨਫੋਰਸਮੈਂਟ ਏਜੰਸੀਜ਼ ਅਰਾਊਂਡ ਦਾ ਕੰਟਰੀ ਲਾਸਟ ਈਅਰ ਵੀ ਇਸ ਵਾਰ 7120 ਹੇਟ ਕ੍ਰਾਈਮ ਹੋਏ ਜੀ ਇਸ ਸਾਲ 'ਚ FBI ਦੀ ਰਿਪੋਰਟ ਹੈ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਵਿੱਚ ਦਾ ਲਾਰਜੈਸਟ ਨੰਬਰ ਆਫ ਹੇਟ ਕ੍ਰਾਈਮਸ ਬੇਸਡ ਔਨ ਰਿਲੀਜਨ ਵਰ ਰਿਪੋਰਟਡ ਅਗੇਂਸਟ Jews 835। ਇਹ ਜਿਹੜੇ ਹੁਣ ਹੇਟ ਕ੍ਰਾਈਮ ਹੋਏ ਜੀ ਜਿਹੜੇ ਕ੍ਰਾਈਮ ਰਿਪੋਰਟਡ ਨੇ ਕੱਲੇ ਮਜ਼ਹਬ ਤੇ ਬੇਸਡ ਨਹੀਂ ਨੇ, ਉਹਨਾਂ 'ਚ ਗੇਜ਼ ਔਰ ਲੈਸਬੀਅਨਸ ਦੇ ਖਿਲਾਫ ਵੀ ਹੁੰਦੇ ਨੇ, ਨਸਲ ਆਧਾਰਿਤ ਵੀ ਹੁੰਦੇ ਨੇ, ਸੈਕਸ਼ੂਅਲ ਆਧਾਰਿਤ ਵੀ ਹੁੰਦੇ ਨੇ, ਪਰ ਜਿਹੜੇ ਧਰਮ ਆਧਾਰਿਤ ਨੇ ਕਿਉਂਕਿ ਫਿਰ FBI ਉਹਨੂੰ ਡਾਇਰੈਕਟ ਅਦਰਵਾਈਜ਼ ਲਾ ਐਂਡ ਆਰਡਰ ਸਟੇਟ ਕੋਲ ਹੁੰਦਾ ਹੈ। ਜੀ ਪਰ ਜਿਹਦੇ 'ਚ ਹੇਟ ਕ੍ਰਾਈਮ ਇਨਵੋਲਵ ਹੋਏ ਉਹਦੇ 'ਚ ਫੈਡਰਲ ਲਾਅ ਆ ਜਾਂਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਸਭ ਤੋਂ ਜ਼ਿਆਦਾ ਜਿਹੜੇ ਧਰਮ ਬੇਸਡ ਕ੍ਰਾਈਮ ਨੇ ਉਹ ਯਹੂਦੀਆਂ ਦੇ ਖਿਲਾਫ ਨੇ। ਇਹ ਤੁਸੀਂ ਦੇਖੋ ਅਮਰੀਕਾ ਜਿਹਦੇ 'ਚ ਯਹੂਦੀ ਕਿੰਨੇ ਪਾਵਰਫੁਲ ਨੇ, ਜੀ US ਕਾਂਗਰਸ 'ਚ ਉਹਨਾਂ ਦੀ ਕਿੰਨੀ ਡੋਮੀਨੈਂਸ ਹੈ। ਪੈਟ ਬੁਕੈਨਨ ਐਕਸਟ੍ਰੀਮ ਰਾਈਟ ਵਿੰਗਰ ਕਾਲਮਨਿਸਟ, ਉਹ ਅਕਸਰ ਇਹ ਕਹਿੰਦਾ, ਉਹਨੇ ਇੱਕ ਵਾਰ ਇਹ ਕਿਹਾ ਸੀ ਕਿ ਜੀ US ਕੈਪੀਟਲ ਇਜ਼ ਆਕੂਪਾਈਡ ਬਾਈ ਇਜ਼ਰਾਈਲ, ਜੀ ਕਿ ਆਕੂਪਾਈਡ ਟੈਰੀਟਰੀ ਹੈ ਉਹਨਾਂ ਦੀ, ਇੰਨੇ ਪਾਵਰਫੁਲ ਨੇ, ਮੀਡੀਆ 'ਚ ਨੇ, ਪਛਾਣ ਵੀ ਹੈ। ਫਿਰ ਜੂਡਿਜ਼ਮ ਔਰ ਕ੍ਰਿਸਚੀਅਨਿਟੀ ਦੀਆਂ ਕਿਸ ਕਿਸਮ ਦੀਆਂ ਸਾਂਝਾਂ ਨੇ। ਜੀ ਜੀਸਸ ਕ੍ਰਾਈਸਟ ਖੁਦ ਫਲਸਤੀਨੀ ਜੂ ਸਨ। ਬਿਲਕੁਲ ਲੇਕਿਨ ਇਹਦੇ ਬਾਵਜੂਦ ਇਹ ਹੈਰਾਨੀ ਕਰਨ ਵਾਲੀ ਗੱਲ ਹੈ ਕਿ ਇਸ ਮੁਲਕ 'ਚ ਅੱਜ ਵੀ ਸਭ ਤੋਂ ਜ਼ਿਆਦਾ ਜਿਹੜਾ ਹੇਟ ਕ੍ਰਾਈਮ ਮਜ਼ਹਬ ਤੇ ਬੇਸਡ ਆ ਉਹ ਯਹੂਦੀਆਂ ਦੇ ਖਿਲਾਫ ਹੈ। ਕੁੱਲ ਇਨਸੀਡੈਂਟਸ 'ਚੋਂ 835 ਯਹੂਦੀ ਨੇ ਜਿਨ੍ਹਾਂ ਦੇ ਖਿਲਾਫ, ਫੋਲੋਡ ਬਾਈ ਮੁਸਲਿਮਸ 188, 188 ਘਟਨਾਵਾਂ ਮੁਸਲਮਾਨਾਂ ਦੇ ਖਿਲਾਫ ਉਹਨਾਂ ਦੇ ਮਜ਼ਹਬ, ਉਹਨਾਂ ਦੇ ਅਕੀਦੇ ਕਰਕੇ ਹੋਈਆਂ। ਜੀ ਐਂਡ 60 ਇਹ ਛੋਟਾ ਨੰਬਰ ਨਹੀਂ ਹੈ, ਛੋਟਾ ਨੰਬਰ ਇਹ ਉਹ ਨੇ ਜਿਹੜੀਆਂ ਰਿਪੋਰਟਡ ਵੀ ਹੋਈਆਂ, ਜ਼ਾਹਰ ਹੈ ਜਿਨ੍ਹਾਂ 'ਚ ਡੈਥਸ ਹੋਈਆਂ, ਜੀ ਜਿਨ੍ਹਾਂ 'ਚ FBI ਇਨਵੋਲਵ ਹੋਈ। ਉਹਦੇ 'ਚੋਂ ਵੀ ਫਰਦਰ ਜੇ ਤੁਹਾਨੂੰ ਕੋਈ ਬੇਸ਼ੱਕ ਮਾਰ ਕੁੱਟ ਕੇ ਤੁਹਾਨੂੰ ਸਟੋਰ ਦੇ ਉੱਤੇ ਕੋਈ ਪੁੱਠਾ ਕਰ ਜਾਏ, ਲੇਕਿਨ ਜੇ ਇਹ ਸਾਬਤ ਨਾ ਹੋਏ ਕਿ ਜੀ ਉਹਨੇ ਤੁਹਾਨੂੰ ਮਾਰਨ ਤੋਂ ਪਹਿਲਾਂ ਇਹ ਕਿਹਾ ਸੀ ਕਿ ਗੋ ਟੂ ਯੋਰ ਕੰਟਰੀ ਵੀ ਹੇਟ ਯੂ, ਉਹਨੂੰ ਹੇਟ ਕ੍ਰਾਈਮ ਨਹੀਂ ਮੰਨਦੇ, ਉਹਨੂੰ ਕਹਿਣਗੇ ਜੀ ਲੁੱਟਣ ਆਇਆ ਸੀ, ਜੀ ਲੁਟੇਰਾ, ਉਹ ਕੋਈ ਵੀ ਸੀ। ਸੋ ਇਹਦੇ 'ਚੋਂ ਬਹੁਤ ਸਾਰੀਆਂ ਉਹ ਘਟਨਾਵਾਂ ਨੇ ਜਿਹੜੇ ਮਰਡਰ ਹੋਏ ਨੇ, ਉਹਨਾਂ 'ਚ ਸਿੱਖਾਂ ਦੇ ਵੀ ਹੋਏ ਨੇ, ਦੂਜਿਆਂ ਦੇ ਵੀ, ਪਰ ਉਹ ਹੇਟ ਕ੍ਰਾਈਮ ਤਸੱਵਰ ਨਹੀਂ ਹੋਏ। ਪਰ 60 ਜਿਹੜੀਆਂ ਘਟਨਾਵਾਂ ਨੇ ਐਕਸਕਲੂਸਿਵਲੀ ਉਹ ਹੇਟ ਕ੍ਰਾਈਮ ਸਿੱਖਾਂ ਦੇ ਖਿਲਾਫ ਨੇ। ਜੀ ਔਰ ਹਿੰਦੂ ਉੱਥੇ ਭਾਵੇਂ ਮਰਲਾ ਮਾਰਦੇ ਹੋਣ, ਪਰ ਇੱਥੇ ਜਿਹੜੀਆਂ ਟੋਟਲ ਇਨਸੀਡੈਂਟਸ ਨੇ, ਅਪਾਰਟ ਫਰੋਮ 12 ਇਨਸੀਡੈਂਟਸ ਆਫ ਕ੍ਰਾਈਮਸ, there were 14 offenses against Hindus with 10 known offenders and 14 victims। ਹਿੰਦੂ ਜਿਹੜੇ ਨੇ ਉਹਨਾਂ ਦੇ ਖਿਲਾਫ 14 ਜਿਹੜੀਆਂ ਨੇ ਉਹ 12 ਘਟਨਾਵਾਂ ਹੋਈਆਂ ਨੇ। ਸੋ ਮੈਂ ਇਸ ਨੂੰ ਕੋਈ ਫਲੌਂਟ ਨਹੀਂ ਕਰ ਰਿਹਾ ਕਿ ਵੀ ਇਹ ਨਫ਼ਰਤ, ਪਰ ਮੈਂ ਇੱਕ ਤਾਂ ਇਹ ਦੱਸਣਾ ਚਾਹੁੰਦਾ ਵੀ ਈਵਨ ਇਹਦੇ ਬਾਵਜੂਦ ਅਸੀਂ 5.5 ਸਦੀਆਂ ਬਾਅਦ ਗੁਰੂ ਸਾਹਿਬ ਦੇ ਮੁਹੱਬਤ ਔਰ ਪਿਆਰ ਦੇ ਮੈਸੇਜ ਦੀ ਗੱਲ ਕਰਦੇ ਹਾਂ, ਜੀ ਪਰ ਇਸ ਮੁਲਕ ਦੇ ਅੰਦਰ ਜਿਹਦੇ ਫਾਊਂਡਿੰਗ ਫਾਦਰਸ ਨੇ ਬਿਲਕੁਲ ਇਸ ਨੂੰ ਜਿਹੜਾ ਉਹ ਇਨਸਾਨੀਅਤ ਤੇ ਬੇਸਡ ਬਣਾਉਣ ਦੀ ਕੋਸ਼ਿਸ਼ ਕੀਤੀ, ਡਿਸਕ੍ਰਿਮੀਨੇਸ਼ਨ ਰਹੀ, ਪਰ 1960ਵੇਂ ਤੱਕ ਪਹੁੰਚਦੇ ਆ ਸਾਰੇ ਲਾਅ ਇਸ ਕਿਸਮ ਦੇ ਆਏ, VOTING ਰਾਈਟ ਹਰ ਇੱਕ ਨੂੰ ਮਿਲਿਆ। ਵੈਸੇ ਤਾਂ ਇਸ ਮੁਲਕ 'ਚ ਵੀ ਔਰਤ ਨੂੰ ਵੋਟ ਦੇਣ ਦਾ ਹੱਕ 1920 'ਚ ਮਿਲਿਆ ਸੀ, ਲਗਭਗ 100 ਸਾਲ ਪਹਿਲਾਂ। ਜੀ ਹਾਲਾਂਕਿ ਅਸੀਂ, ਲੇਕਿਨ ਉਸ ਖਿੱਤੇ ਦੇ ਵਿੱਚ ਜਦੋਂ ਅਸੀਂ ਬਾਬਾ ਨਾਨਕ ਦੀ ਗੱਲ ਕਰਦੇ ਹਾਂ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਉਹ ਰੁਤਬਾ ਵੀ ਦਿੱਤਾ ਹੈ। ਤੇ 10ਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾ ਕੇ ਸਿੰਘ ਸਿੰਘਣੀਆਂ ਤੇ ਔਰਤਾਂ ਨੂੰ, ਅੱਜ ਹੀ ਮੈਂ ਇੱਕ ਕਿਸੇ ਆਫਿਸ 'ਚ ਗਿਆ ਕਿਸੇ ਕੰਮ ਦੇ ਸਿਲਸਿਲੇ 'ਚ, ਤੇ ਉਹ ਜਦੋਂ ਲਾਸਟ ਨੇਮ ਮੇਰਾ ਲਿਖ ਰਹੀ ਸੀ ਤੇ ਉਹ ਸਪੈਲਿੰਗ ਦਾ ਉਹਨੂੰ ਭੁਲੇਖਾ ਲੱਗ ਰਿਹਾ ਸੀ, ਤੇ ਮੈਂ ਉਹਨੂੰ, ਅਫਰੀਕਨ ਅਮਰੀਕਨ ਸੀ, ਮੈਂ ਕਿਹਾ ਜੀ ਇਹ ਸਿੰਘ, ਜੀ ਸਿੰਘ ਮੀਨਸ ਫੀਅਰਲੈਸ ਲਾਈਕ ਅ ਲਾਇਨ। ਮੈਂ ਕਿਹਾ ਤੁਸੀਂ ਜਦੋਂ ਵੀ ਕੋਈ ਸਿੱਖ ਉਹਦਾ ਇਧਰ ਮਿਡਲ ਜਾਂ ਲਾਸਟ ਨੇਮ ਸਿੰਘ ਹੋਏਗਾ। ਫਿਰ ਮੈਂ ਉਹਨੂੰ ਕਿਹਾ ਕਿ ਵੀ ਜਦੋਂ ਕੋਈ ਸਿੱਖ ਲੇਡੀ ਹੈ ਉਹਦਾ ਮਿਡਲ ਜਾਂ ਲਾਸਟ ਨੇਮ ਕੌਰ ਹੋਏਗਾ, ਔਰ ਕੌਰ ਦਾ ਮਤਲਬ ਹੈ ਪ੍ਰਿੰਸੈਸ, ਸ਼ਹਿਜ਼ਾਦੀ। ਉਹਨੇ ਕਿਹਾ ਯੂ ਹੈਵ ਮੇਡ ਮਾਈ ਡੇ, ਸੱਚ ਅ ਨੌਲੇਜ ਫॉर ਮੀ। ਔਰ ਉਹਨੂੰ ਬੜਾ, ਲੇਡੀ ਸੀ, ਕਾਲੀ ਸੀ, ਉਹਨਾਂ ਨੇ ਆਪ ਉਹਨੇ ਕਿਹਾ, ਮੈਂ ਕਿਹਾ ਦਿਸ ਡਿਡਨਟ ਹੈਪਨ ਨਾਓ, ਦਿਸ ਹੈਪਨਡ ਮੋਰ ਦੈਨ 300 years ago when 10th Guru Gobind Singh Sahib said they are my princesses, and he gave sword to the woman as well. And the sword how big? ਮੈਂ ਕਿਹਾ whatever big she can pick up, so then she can defend herself, she is not dependent on anybody else। ਸੋ ਅੱਜ ਵੀ ਜਿਹੜੀਆਂ ਉਹ ਟੀਚਿੰਗਸ ਨੇ, ਮੈਂ ਇਹ ਦੇਖਦਾ ਕਿ ਵੀ ਜਦੋਂ ਇਹ ਦੇਖਦੇ ਨੇ ਕਿ ਵੀ, ਔਰ ਕੱਲ ਗਵਰਨਰ ਨੇ ਵੀ ਨਿਊ ਜਰਸੀ ਦੇ ਨੇ ਕਿਹਾ ਕਿ 5.5 ਸਦੀਆਂ ਪਹਿਲਾਂ ਔਰਤਾਂ ਦੀ ਇਕੁਆਲਿਟੀ, ਔਰ ਦੂਜਿਆਂ ਨੂੰ ਕਿ ਅੱਜ ਵੀ ਅਮਰੀਕਾ 'ਚ
ਅਸੀਂ ਸਟਰਗਲ ਕਰ ਰਹੇ ਹਾਂ ਕਿ ਵਾਰੀ ਇੱਕੋ ਜੌਬ ਲਈ ਬੰਦੇ ਨੂੰ ਵੱਧ ਤਨਖਾਹ ਦਿੱਤੀ ਜਾਂਦੀ ਹੈ, ਔਰਤ ਨੂੰ ਘੱਟ ਦਿੱਤੀ ਜਾਂਦੀ ਹੈ। ਜੀ ਸੋ ਲੇਕਿਨ ਇਹਦੇ ਬਾਵਜੂਦ ਇਸ ਸਭ ਦੇ ਇਹ ਜਿਹੜੀ ਨਫ਼ਰਤ ਹੈ, ਬਿਲਕੁਲ ਕਿਉਂਕਿ ਜਦੋਂ ਅਸੀਂ ਰੱਬ ਔਰ ਸ਼ੈਤਾਨ ਇਹਦੇ ਨਾਲ ਹੋਣ ਦੀ ਗੱਲ ਕਰਦੇ ਹਾਂ, ਸੋ ਜ਼ਾਹਿਰ ਹੈ ਕਿ ਜਿੱਥੇ ਇੱਕ ਪਾਸੇ ਮੁਹੱਬਤ ਹੈ ਦੂਸਰੇ ਪਾਸੇ ਨਫ਼ਰਤ ਹੈ, ਔਰ ਜਿਹੜੇ ਲੋਕ ਜਿਉਂਦੇ ਹੀ ਨਫ਼ਰਤ 'ਚ ਨੇ। ਜੀ ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਮੈਸੇਜ ਦਿੱਤਾ ਸੀ ਮੁਹੱਬਤ ਦਾ, ਉਹਨਾਂ ਦਾ ਇੱਕ ਫਰਮਾਨ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਦੀ ਹੈ, ਫਿੱਕੋ ਫਿੱਕੀ ਸੋਏ। ਜੀ ਫਿੱਕਾ ਕਹਿੰਦੇ ਨੇ ਕੱਚਾ ਬੋਲ ਬੋਲਣਾ, ਨਫ਼ਰਤ ਵਾਲਾ ਬੋਲ ਬੋਲਣਾ। ਉਹਨੇ ਕਿਹਾ ਕਿ ਵੀ ਜਦੋਂ ਤੁਸੀਂ ਕਿਸੇ ਦੇ ਨਾਲ ਨਫ਼ਰਤ ਭਰਿਆ ਬੋਲ ਬੋਲਦੇ ਹੋ ਤੇ ਤੁਹਾਡਾ ਸਭ ਤੋਂ ਪਹਿਲਾਂ ਉਹਨੂੰ ਤਾਂ ਕੀ ਅਸਰ ਹੁੰਦਾ ਹੈ ਉਹ ਤਾਂ ਬਾਅਦ ਦੀ ਗੱਲ ਹੈ। ਜੀ ਸਭ ਤੋਂ ਪਹਿਲਾਂ ਤੁਹਾਡੇ ਤਨ 'ਚ ਵੀ, ਬਾਡੀ 'ਚ ਵੀ ਔਰ ਮਾਈਂਡ 'ਚ ਵੀ ਬਿਲਕੁਲ ਤੁਸੀਂ ਇਨਫੀਰੀਅਰ ਹੋ ਜਾਂਦੇ ਹੋ। ਤੁਹਾਡੇ ਅੰਦਰ ਇੱਕ ਕੜਤਣ ਆਪ ਤੁਸੀਂ ਕੌੜ ਨਾਲ ਭਰੇ ਹੁੰਦੇ ਹੋ। ਔਰ ਇਹੀ ਤੁਸੀਂ ਦੇਖੋਗੇ ਕਿ ਨਫ਼ਰਤ ਨਾਲ ਭਰੇ ਹੋਏ ਇਹ ਹਿੰਦੂਤਵੀ, ਜਦੋਂ ਤੁਸੀਂ ਇਹਨਾਂ ਦੇ ਯੋਗੀ ਯੋਗਣਾ, ਉਹ ਆਦਿੱਤਿਆਨਾਥ ਜਿਹਨੇ ਜਦੋਂ ਉਹ ਬੋਲਦਾ ਹੈ ਜਾਂ ਉਹ ਸਾਧਵੀ, ਤੇ ਉਹਨਾਂ ਦੀਆਂ ਸ਼ਕਲਾਂ ਦੇਖੋ, ਜੀ ਉਹ ਇਵੇਂ ਹੀ ਹੁੰਦਾ ਜਿਵੇਂ ਉਹ ਕਈ ਵਾਰੀ ਸੱਪ ਖੜ ਪਿਆ ਐਂ ਕਰਕੇ ਉਹ ਜੀਭ ਐਂ ਕਰ ਰਿਹਾ ਹੁੰਦਾ ਨਾ, ਉਹ 'ਚ ਲੱਗਦਾ ਵੀ ਇਹ ਹੁਣ ਜ਼ਹਿਰ ਉਗਲ ਰਿਹਾ, ਉਹ ਸੱਪ ਲੱਗ ਰਹੇ ਹੁੰਦੇ ਨੇ, ਹੈ ਹੀ ਸੱਪ ਨੇ। ਕਿਉਂਕਿ ਨਫ਼ਰਤ, ਜਦੋਂ ਅਸੀਂ ਫਿੱਕਾ ਬੋਲਣ ਨੂੰ, ਕੌੜਾ ਬੋਲਣ ਨੂੰ, ਨਫ਼ਰਤ ਦੇ ਬੋਲ ਨੂੰ ਅਸੀਂ ਇਹ ਕਹਾਂਗੇ ਜੀ ਉਹਦੇ ਅੰਦਰ ਜ਼ਹਿਰ ਭਰਿਆ ਹੋਇਆ। ਜ਼ਹਿਰ ਭਰਿਆ, ਕਿਉਂਕਿ ਜ਼ਹਿਰ ਜਿਹੜਾ ਉਹ ਮਾਰਦਾ ਹੈ, ਉਹਦੇ ਜਦੋਂ ਨਿਕਲਦਾ ਉਹਦੇ ਅੰਦਰ ਜਿੱਥੇ ਜ਼ਹਿਰ ਜਾਏਗਾ ਉਹ ਸਾਰਾ ਜ਼ਹਿਰ ਹੀ ਫੈਲ ਜਾਂਦਾ ਹੈ। ਪਰ ਦੂਸਰੇ ਪਾਸੇ ਜਿਹੜਾ ਮੁਹੱਬਤ ਦਾ ਚਸ਼ਮਾ ਹੁੰਦਾ ਹੈ, ਜਦੋਂ ਉਹ ਸਪਰਿੰਗ ਮੁਹੱਬਤ ਦਾ ਜਿਹੜਾ ਆਬਸ਼ਾਰ ਨਿਕਲਦਾ ਹੈ, ਉਹ ਫਿਰ ਮੁਹੱਬਤਾਂ ਹੀ ਵੰਡਦਾ ਹੈ। ਜਿਹੜਾ ਇੱਕ ਘੁੱਟ ਉਸ ਮੁਹੱਬਤ ਚੋਂ ਪੀਂਦਾ ਹੈ, ਉਸ ਆਬ ਚੋਂ, ਉਸ ਪਾਣੀ ਚੋਂ, ਉਸ ਚੌਗਿਰਦੇ ਚੋਂ। ਔਰ ਹੁਣ ਵੀ ਜਦੋਂ ਮੈਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਗੈਰ ਸਿੱਖਾਂ ਦੇ ਪ੍ਰਭਾਵ ਜਾਂ ਇੰਟਰਵਿਊ ਜਾਂ ਕਮੈਂਟ ਵੀ ਦੇਖ ਰਿਹਾ ਸੀ, ਦੋ ਤਿੰਨ ਸਾਡੇ ਵਿਊਅਰਸ ਵੀ ਜਿਹੜੇ ਖਾਸ ਤੌਰ ਤੇ ਗਏ ਉੱਥੇ, ਭਾਵੇਂ ਸਾਨੂੰ ਵੀ ਲੱਭਦੇ ਰਹੇ, ਪਰ ਉਹਨਾਂ ਨੇ ਕਿਹਾ ਜੀ ਜੋ ਉੱਥੇ ਜਾ ਕੇ ਅਸੀਂ ਟ੍ਰੈਂਕੁਇਲਿਟੀ ਮਹਿਸੂਸ ਕੀਤੀ, ਉਹ ਆਪਣੇ ਆਪ ਦੇ ਵਿੱਚ ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਕਿਉਂਕਿ ਬਾਬਾ ਨਾਨਕ ਨੇ ਸਾਰੀ ਜ਼ਿੰਦਗੀ ਪਿਆਰ ਵੰਡਿਆ, ਖੁੱਲੇ ਗੱਫੇ ਵੰਡੇ ਨੇ। ਉਹਨਾਂ ਨੇ ਕਿਹਾ ਆਓ ਭਾਈ ਗਲ ਨਾਲ ਲੱਗੋ, ਇੱਕ ਦੂਸਰੇ ਦੇ ਮੁਹੱਬਤ ਕਰੋ, ਜ਼ਿੰਦਗੀ ਬਹੁਤ ਛੋਟੀ ਹੈ, ਨਫ਼ਰਤ ਲਈ ਥਾਂ ਨਹੀਂ ਹੋਣੀ ਚਾਹੀਦੀ। ਹਰ ਇੱਕ ਨੂੰ ਇਨਸਾਨ ਸਮਝੋ, ਭਰਾ ਸਮਝੋ, ਭੈਣ ਸਮਝੋ, ਔਰ ਇਸ ਸਾਰੇ ਨੂੰ ਮੁਹੱਬਤ ਨੂੰ ਹੀ ਆਪਣੀ ਜ਼ਿੰਦਗੀ ਦਾ ਬੇਸ ਬਣਾਓ। ਔਰ ਇਹੀ ਫਰਮਾਨ 10ਵੇਂ ਪਾਤਸ਼ਾਹ ਨੇ ਕੀਤਾ ਸੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਰੱਬ ਨਾ ਹੀ ਪਿਆਰ ਦਾ, ਜਿਹਨੇ ਪਿਆਰ ਕੀਤਾ ਉਹਨੇ ਹੀ ਰੱਬ ਨੂੰ ਪਾਇਆ। ਔਰ ਇਹੀ ਗੱਲ ਜਦੋਂ ਬੁੱਲੇ ਸ਼ਾਹ ਬੇਸ਼ੱਕ ਥੋੜੇ ਖੁੱਲੇ ਅੰਦਾਜ਼ 'ਚ ਇਹ ਗੱਲ ਕਹਿੰਦੇ ਨੇ ਕਿ ਪਰ ਕਿਸੇ ਦਾ ਦਿਲ ਨਾ ਢਾਈ, ਰੱਬ ਦਿਲਾਂ ਵਿੱਚ ਰਹਿੰਦਾ, ਤੇ ਇਹ ਗੱਲ ਉਹੀ ਮੈਸੇਜ ਹੈ ਕਿ ਭਾਈ ਇਹ ਪਿਆਰ ਹੀ ਅਲਟੀਮੇਟਲੀ ਹੈ ਜਿਹੜਾ ਸਾਡੀ ਜ਼ਿੰਦਗੀ ਦਾ ਨਿਸ਼ਾਨਾ ਹੋਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੂਸਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਹੱਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।